ਲੁਕਾਈ ਦੀ ਸੇਵਾ ਦੀ ਥਾਵੇਂ ਲੁੱਟਮਾਰ ਕਰਦੇ ਸਿਆਸਤਦਾਨਾਂ ਤੇ ਫਸਲੀ ਵਟੇਰਿਆਂ ਇੱਕ ਵਾਰੀ ਫੇਰ ਪੰਜਾਬ ਦੀ ਵੰਡ ਦਾ ਨਾਅਰਾ ਲਾਇਆ ਹੈ। ਪੰਜਾਬ ਉੱਤੇ ਕਈ ਵਰੇ ਹਕੂਮਤਾਂ ਕਰਦੇ ਜ਼ਗੀਰਦਾਰਾਂ, ਮਖਦੂਮਾਂ ਤੇ ਰਵਾਇਤੀ ਸਿਆਸਤਦਾਨਾਂ ਦਾ ਆਖਣਾ ਹੈ ਕਿ ਪੰਜਾਬ ਦੀ ਵੰਡ ਬਿਨਾਂ ਕੋਈ ਚਾਰਾ ਨਹੀਂ। ਦੂਜੇ ਬੰਨੇ ਪੰਜਾਬ ਨਾਲ ਮੁਹੱਬਤ ਕਰਨ ਵਾਲੇ ਵੀ ਮੈਦਾਨ ਵਿੱਚ ਆ ਗਏ ਨੇ। ਇਹਨਾਂ ਪੰਜਾਬੀ ਸੇਵਕਾਂ ਦਾ ਕਹਿਣਾ ਹੈ ਕਿ ਪੰਜਾਬ ਲਾਵਾਰਸ ਨਹੀਂ, ਜਿਹਦੀ ਵੰਡ ਚੰਦ ਫਸਲੀ ਬਟੇਰਿਆਂ ਦੇ ਸਿਆਸੀ ਮਫਾਦ ਦੀ ਕੀਮਤ ਉੱਤੇ ਕਰ ਦਿੱਤੀ ਜਾਵੇ। ਹੁਣ ਜਿਹੜੇ ਲੀਡਰ ਆ ਰਹੇ ਨੇ, ਨੂਰੇ ਨੇ, ਇਹ ਮਨੀ ਪਲਾਂਟ ਨੇ, ਇਹ ਹਾਲਾਤ ਦੀ ਪੈਦਾਵਾਰ ਨੇ, ਇਹ ਵੇਖਦੇ ਨੇ ਕਿ ਜਿੱਥੇ ਰੌਲਾ ਲੋਕ ਪਾਉਂਦੇ ਨੇ ਤੇ ਉਹੀ ਗੱਲ ਸ਼ੁਰੂ ਕਰ ਦਿੰਦੇ ਨੇ। ਆਪਣੇ ਦਿਮਾਗ ਨਾਲ ਕੰਮ ਲੈਣਾ ਇਹਨਾਂ ਨੇ ਛੱਡ ਦਿੱਤਾ। ਇਸ ਲਈ ਸਾਨੂੰ ਲੱਗਦਾ ਹੈ ਕਿ ਇਹਨਾਂ ਸਾਰਿਆਂ ਦੀ ਸੋਚ ਇੱਕੋ ਹੀ ਹੈ। 47 ਦੇ ਵਿੱਚ ਬਾਬੇ ਨਾਨਕ ਨੂੰ ਤੇ ਬਾਬੇ ਫਰੀਦ ਨੂੰ ਵੱਖਰਾ ਕੀਤਾ ਗਿਆ ਤੇ ਹੁਣ ਆ ਕੇ ਇਹ ਫਰੀਦ ਨੂੰ ਤੇ ਬੁੱਲੇ ਨੂੰ ਵੱਖਰਾ ਕਰਨਾ ਚਾਹੁੰਦੇ ਨੇ। ਸੋ ਇਸ ਵਾਸਤੇ ਇਹ ਜਿਨ੍ਹਾਂ ਦੇ ਗੁਮਾਸ਼ਤੇ ਨੇ ਔਰ ਜਿਨ੍ਹਾਂ ਦੇ ਸਾਥੀ ਨੇ, ਉਹ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਪੰਜਾਬ ਦੇ ਖਿਲਾਫ ਕਦੋਂ ਤੋਂ ਮੂਵਮੈਂਟ ਚੱਲਦੀ ਪਈ ਹੈ। ਪੰਜਾਬ ਇਸ ਟਾਈਮ ਹਰ ਲਿਹਾਜ਼ ਨਾਲ ਇੱਕ ਤਾਕਤਵਰ ਸੂਬਾ। ਸਾਨੂੰ ਇਹ ਕਹਿਣ ਦੇ ਵਿੱਚ ਕੋਈ ਹਾਰ ਨਹੀਂ ਕਿ ਪੰਜਾਬ ਤੋਂ ਹਟ ਕੇ ਪਾਕਿਸਤਾਨ ਦੇ ਵਿੱਚ ਜਿਤਨੀਆਂ ਕੌਮਾਂ ਜਿਹੜੀਆਂ ਬਾਕੀ 3 ਕੌਮਾਂ ਹਨ, ਉਹ ਇਹ ਨਹੀਂ ਚਾਹੁੰਦੀਆਂ ਕਿ ਪੰਜਾਬ ਇਤਨਾ ਮਜ਼ਬੂਤ ਰਹੇ। ਸੋ ਉਹ ਤਰੀਕੇ ਨਾਲ ਹਰ ਵਕਤ ਆਪਣਾ ਕੋਈ ਨਾ ਕੋਈ ਬੁਗਜ਼ ਉਹ ਦਿਖਾਉਂਦੀਆਂ ਰਹਿੰਦੀਆਂ ਨੇ, ਪੰਜਾਬ ਦੇ ਨਾਲ ਦੁਸ਼ਮਣੀ ਉਹ ਦਿਖਾਉਂਦੇ ਰਹਿੰਦੇ ਨੇ। ਜਿਸ ਵੇਲੇ ਵੰਡ ਦੀ ਗੱਲ ਕਰਦੇ ਹੋ ਨਾ, ਕਿਸੇ ਘਰ ਵਿੱਚ ਤੁਸੀਂ ਰਹਿ ਰਹੇ ਹੋ, ਕਹੋ ਕਿ ਜੀ ਇਹਨੂੰ 2 ਹਿੱਸਿਆਂ 'ਚ ਵੰਡ ਦਿੰਦੇ ਆ ਤੇ ਫੌਰਨ ਹੀ ਵਖਰੇਜ ਦਾ ਇੱਕ ਤਸੱਵਰ ਆ ਜਾਂਦਾ ਹੈ। ਉਹ ਜਿਹੜਾ ਵਖਰੇਜ ਦਾ ਤਸੱਵਰ ਹੈ ਉਹ ਨਫ਼ਰਤਾਂ ਫੈਲਾਉਂਦਾ, ਉਹਦੇ ਨਾਲ ਫਿਰ ਦੂਰੀਆਂ ਵੱਧਦੀਆਂ ਨੇ। ਪੰਜਾਬ ਯਕ ਲਸਾਨੀ ਔਰ ਯਕ ਸਕਾਫਤੀ ਸੂਬਾ ਹੈ ਔਰ ਇੰਤਜ਼ਾਮੀ ਲਿਹਾਜ਼ ਨਾਲ ਵੀ ਪੰਜਾਬ ਦਾ ਇੰਤਜ਼ਾਮ ਬਾਕੀ ਸੂਬਿਆਂ ਤੋਂ ਬਿਹਤਰ ਹੈ। ਪੰਜਾਬ ਤਕਸੀਮ ਹੁੰਦਾ ਜਾਂ ਸਰਾਇਕੀ ਤਕਸੀਮ ਹੁੰਦਾ, ਉਹਨਾਂ ਨੂੰ ਇਹਦੇ ਨਾਲ ਕੋਈ ਗਰਜ਼ ਨਹੀਂ। ਉਹਨਾਂ ਨੂੰ ਇੱਕ ਆਪਣੀ ਜ਼ਾਤ ਨਾਲ ਗਰਜ਼ ਹੈ ਤੇ ਜੇ ਅਗਰ ਉਹਨਾਂ ਨਾਲ ਗਰਜ਼ ਸੀ ਤੇ ਕਿ ਅੱਜ ਹੀ ਜ਼ਰੂਰੀ ਸੀ ਕਿ ਇਹਦੀ ਵੰਡ ਕੀਤੀ ਜਾਏ। ਪੰਜਾਬ ਤੇ ਪੰਜਾਬੀ ਨਾਲ ਮੁਹੱਬਤ ਕਰਨ ਵਾਲਿਆਂ ਨੇ ਐਲਾਨ ਕੀਤਾ ਹੈ ਕਿ ਜੇ ਪੰਜਾਬ ਦੇ ਖਿਲਾਫ ਸਾਜ਼ਿਸ਼ਾਂ ਨਾ ਰੋਕੀਆਂ ਗਈਆਂ ਤੇ ਫਿਰ ਇਹਨਾਂ ਫਸਲੀ ਬਟੇਰਿਆਂ ਦੇ ਖਿਲਾਫ ਵੱਡੀ ਤਹਿਰੀਕ ਚਲਾਈ ਜਾਏਗੀ।